ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਬੜੀ ਚਰਚਿਤ ਪੋਲੀਟੀਕਲ ਖਬਰ ਦੇ ਉੱਤੇ ਆਪਾਂ ਰਿਪੋਰਟ ਕਰਾਂਗੇ। ਅੱਜ ਗੱਲ ਕਰਾਂਗੇ ਅਕਾਲੀ ਦਲ ਦੇ ਸੰਕਟ ਦੀ। ਇੱਕ ਪਾਸੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਜਿਹਨੂੰ ਕਿ ਪਾਰਟੀ ਦੇ ਵਿੱਚੋਂ ਪਹਿਲਾਂ ਲਾਂਭੇ ਕਰ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਉਹ ਲੀਡਰ ਫਿਰ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਣ ਲੱਗਿਆ। ਸੁੱਚਾ ਸਿੰਘ ਲੰਗਾ, ਉਹਦਾ ਮੁੰਡਾ ਹੈਰੋਇਨ ਦੇ ਨਾਲ ਕੁਝ ਗ੍ਰਾਮ ਹੈਰੋਇਨ ਤੇ ਨਾਲ ਕੁਝ ਮੁੰਡਿਆਂ ਸਣੇ ਫੜਿਆ ਜਾਂਦਾ ਹੈ। ਸ਼ਿਮਲਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪੁਲਿਸ ਫੜ ਲੈਂਦੀ ਹੈ। ਅਕਾਲੀ ਦਲ ਦੇ ਲਈ ਫਜ਼ੀਅਤ ਦੀ ਖਬਰ ਬਣ ਜਾਂਦੀ ਹੈ। ਦੂਜੇ ਪਾਸੇ ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਤੇ ਬਾਦਲਾਂ ਦੀ ਸੱਜੀ ਬਾਂਹ ਕਿਹਾ ਜਾਣ ਵਾਲਾ ਲੀਡਰ ਸਿਕੰਦਰ ਸਿੰਘ ਮਲੂਕਾ, ਉਹਦੀਆਂ ਸੁਰਾਂ ਨਹੀਂ ਮਿਲ ਰਹੀਆਂ ਅੱਜ ਕੱਲ੍ਹ। ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਕਿਵੇਂ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਨਾਂ ਲੱਗਦੇ ਰਹੇ। ਕਦੇ ਸਵਰਨ ਸਿੰਘ ਫਲੌਰ ਦੇ ਬਾਰੇ ਵੀ ਆਪਾਂ ਚਰਚਾ ਸੁਣੀ ਕਿ ਉਹਨਾਂ ਦੀ ਇੱਕ ਤਸਕਰ ਦੀ ਚਿੱਠੀ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ, ਉਹਨਾਂ ਦਾ ਨੰਬਰ ਆਇਆ, ਫੋਨ ਨੰਬਰ ਲਿਖਿਆ ਆਇਆ। ਉਸ ਤੋਂ ਬਾਅਦ ਉਹਨਾਂ ਦੀਆਂ ਵੀ ਮੁਸ਼ਕਲਾਂ ਵਧੀਆਂ ਔਰ ਲੋਕਾਂ ਨੇ ਸਵਾਲ ਵੀ ਕੀਤਾ ਉਸ ਮਸਲੇ ਨੂੰ ਲੈ ਕੇ ਕਿ ਜੇਕਰ ਉਹਨਾਂ ਦਾ ਉਸ ਮਾਮਲੇ ਦੇ ਵਿੱਚ ਅਸਤੀਫਾ ਲਿਆ ਜਾ ਸਕਦਾ ਤੇ ਫਿਰ ਵਿਕਰਮ ਮਜੀਠੀਆ ਦਾ ਤਾਂ ਨਾਂ ਲਿਆ ਸੀ, ਉਹ ਕਿਉਂ ਨਹੀਂ ਗਾ। ਇਹ ਗੱਲਾਂ ਮੈਂ ਕਰ ਰਿਹਾ 2014-15 ਦੇ ਗੇੜ ਦੀਆਂ, 16 ਦੇ ਗੇੜ ਦੀਆਂ, ਜਦੋਂ ਅਕਾਲੀ ਦਲ ਦੀ 2017 ਤੱਕ ਪੰਜਾਬ ਦੇ ਵਿੱਚ ਸਰਕਾਰ ਸੀ। ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਦੇ ਮਸਲੇ ਨੂੰ ਵਿਚਾਰਾਂਗੇ, ਪਰ ਆਪਾਂ ਹੁਣ ਤੱਕ ਇਹੀ ਖਬਰਾਂ ਤੁਸੀਂ ਸਾਰਿਆਂ ਨੇ ਸੁਣੀਆਂ ਹੋਣੀਆਂ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ ਅਸਤੀਫਾ ਦਿੱਤਾ। ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਸਕਦੇ ਨੇ। ਸਿਕੰਦਰ ਸਿੰਘ ਮਲੂਕਾ ਨੂੰ ਕੁਝ ਮਨਾਉਣ ਅਕਾਲੀ ਆਗੂ ਗਏ, ਜਿਨ੍ਹਾਂ ਦੇ ਵਿੱਚ ਵੱਡੇ ਆਗੂ ਮਜੀਠੀਆ ਜਾਂ ਹੋਰ ਬਲਵਿੰਦਰ ਸਿੰਘ ਭੁੰਦੜ ਵਰਗੇ ਆਗੂ ਵੀ ਗਏ, ਪਰ ਗੱਲ ਬਣੀ ਨਹੀਂ। ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ਾਇਦ ਬਾਦਲ ਪਰਿਵਾਰ ਦੇ ਕੁਝ ਹੋਰ ਸੋਰਸਸ ਜਿਹੜੇ ਮਲੂਕਾ ਪਰਿਵਾਰ ਦੇ ਨੇੜੇ ਨੇ ਉਹ ਵੀ ਕੋਸ਼ਿਸ਼ ਦੇ ਵਿੱਚ ਨੇ, ਸਰਗਰਮੀ ਦੇ ਵਿੱਚ ਨੇ ਕਿ ਕਿਵੇਂ ਨਾ ਕਿਵੇਂ ਕਰਕੇ ਇੱਕ ਵਾਰੀ ਇਹ ਸਾਰੇ ਕਾਸੇ ਨੂੰ ਟਿਕਾ ਲਿਆ ਜਾਵੇ, ਪਰ ਟਿਕਦਾ ਦੀਂਦਾ ਨਹੀਂ ਹੈ। ਇੰਨੀਆਂ ਕੁ ਗੱਲਾਂ ਆਪਾਂ ਸੁਣ ਰਹੇ ਹਾਂ, ਇੰਨੀਆਂ ਕੁ ਗੱਲਾਂ 'ਤੇ ਚਰਚਾ ਹੋ ਰਹੀ ਹੈ, ਪਰ ਇੱਕ ਹੋਰ ਗੱਲ 'ਤੇ ਚਰਚਾ ਕਰਨੀ ਬਣਦੀ ਆ। ਉਹ ਇਹ ਹੈ ਕਿ ਸਿਆਸੀ ਲੀਡਰਾਂ ਦਾ ਹੁਣ ਸਟੈਂਡ ਕੀ ਰਹਿ ਗਿਆ ਕਿ ਪੋਲੀਟੀਕਲ ਪਾਰਟੀਆਂ ਕੋਈ ਕੰਪਨੀ ਵਾਂਗ ਨੇ ਕਿ ਕੋਈ ਬੰਦਾ ਅਸਤੀਫਾ ਦੇਊ ਤੇ ਉਹ ਜਦੋਂ ਜੀ ਕਰੇ ਉਹ ਜੁਆਇਨ ਕਰ ਸਕਦਾ, ਜਦੋਂ ਜੀ ਕਰੇ ਉਹ ਛੱਡ ਸਕਦਾ। ਵਿਚਾਰਧਾਰਾ ਜਾਂ ਸਿਧਾਂਤ ਇਹ ਕਿੱਥੇ ਨਜ਼ਰ ਆਉਂਦਾ ਤੇ ਅਕਾਲੀ ਦਲ ਬਾਦਲ ਪਰਿਵਾਰ ਦੀ ਖਾਸ ਕਰਕੇ ਅਪਰੋਚ ਕੀ ਰਹੀ ਹੈ ਕਿ ਜਿਹੜਾ ਲੀਡਰ ਜਾਂਦਾ ਉਹਨੂੰ ਜਾਣ ਦਿਓ, ਚਾਹੇ ਉਹ ਪਹਿਲਾਂ ਬ੍ਰਹਮਪੁਰਾ ਵਰਗੇ ਸੇਵਾ ਸਿੰਘ ਸੇਖਵਾਂ ਵਰਗੇ ਰਤਨ ਸਿੰਘ ਜਨਾਲਾ ਵਰਗੇ ਗਏ ਹੋਣ ਜਾਂ ਸੁਖਦੇਵ ਸਿੰਘ ਢੀਂਡਸਾ ਵਰਗੇ ਗਏ ਹੋਣ, ਉਹ ਤਾਂ ਇਹ ਲੱਗਿਆ ਕਿ ਕੋਈ ਗੱਲ ਨਹੀਂ, ਜਾਂਦਾ ਜੋ ਜਾਂਦਾ ਜਾਣ ਦੇ। ਤੇ ਇਹ ਵੀ ਦੇਖੋ ਤੁਸੀਂ, ਜਿਵੇਂ ਸੋਨੀਆ ਗਾਂਧੀ ਜਾਂ ਗਾਂਧੀ ਪਰਿਵਾਰ ਦੇ ਨੇੜੇ ਆਲੇ ਦੁਆਲੇ ਇੱਕ ਘੇਰਾ ਹੁੰਦਾ, ਇੱਕ ਮੰਡਲੀ ਹੁੰਦੀ ਹੈ, ਇੱਕ ਮੱਠ ਕਹਿ ਦਿੰਦੇ ਉਹਨੂੰ ਕਈ ਵਾਰੀ, ਤਾਂ ਉਹ ਇੱਕ ਘੇਰਾ ਹੁੰਦਾ ਜਿਹੜਾ ਉਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਣ ਦਿੰਦਾ। ਜਿਵੇਂ ਰਾਹੁਲ ਗਾਂਧੀ ਦੇ ਠੀਕ ਇਸ ਤਰ੍ਹਾਂ ਦਾ ਘੇਰਾ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਵੀ ਆ। ਉਹਨਾਂ ਦੇ ਨਾਲ 5-6 ਨਾਂ ਨੇ ਜਿਹੜੇ ਉਹਨਾਂ ਨੂੰ ਕਿਸੇ ਵੀ ਗੱਲ ਦੇ ਉੱਤੇ ਸਿਧਾਂਤਕ ਸਟੈਂਡ ਲੈਣ ਹੀ ਨਹੀਂ ਦਿੰਦੇ, ਜਿਹੜੇ ਉਹਨਾਂ ਨੂੰ ਅਸਲੀ ਸਥਿਤੀ ਤੋਂ ਜਾਣੂ ਨਹੀਂ ਕਰਵਾਉਣ ਦਿੰਦੇ। ਹੁਣ ਇੱਕ ਪਾਸੇ ਤਾਂ ਸੁਨੀਲ ਜਾਖੜ ਵਰਗੇ ਲੋਕ ਵੀ ਕਹਿੰਦੇ ਕਿ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਪਰ ਜਿਹੜੀ ਖੇਤਰੀ ਪਾਰਟੀ ਅੱਜ ਵਜੂਦ ਦੇ ਲਈ ਲੜਾਈ ਲੜ ਰਹੀ ਹੈ, ਜਿਹੜੀ ਖੇਤਰੀ ਪਾਰਟੀ ਅੱਜ ਹੋਣ ਦਾ ਸੰਕਟ ਜਿਹਦੇ ਮੂਹਰੇ ਖੜਾ ਹੈ ਕਿ ਉਹ ਖੇਤਰੀ ਪਾਰਟੀ ਜਿਸ ਖੇਤਰ ਦੇ ਵਿੱਚੋਂ ਉੱਠੀ ਹੈ ਕਿ ਉਸ ਖੇਤਰ ਦੇ ਲੋਕਾਂ ਨੂੰ ਐਡਰੈਸ ਕਰ ਰਹੀ ਹੈ। ਤੁਸੀਂ ਦੇਖੋ ਸਮੇਂ ਦਾ ਗੇੜ, ਇੱਕ ਪਾਸੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ, ਚਾਹੇ ਉਹ ਤਰਨਜੀਤ ਸਿੰਘ ਸੰਧੂ ਹੋਣ, ਚਾਹੇ ਉਹ ਪ੍ਰਨੀਤ ਕੌਰ ਹੋਵੇ, ਚਾਹੇ ਉਹ ਹੰਸਰਾਜ ਹੰਸ ਹੋਣ, ਤੇ ਦੂਜੇ ਪਾਸੇ ਇਕੱਲਾ ਪੰਜਾਬ ਨਹੀਂ ਗਾ, ਹਰਿਆਣੇ ਦੇ ਵਿੱਚ ਵੀ, ਤੇ ਦੂਜੇ ਪਾਸੇ ਪੰਜਾਬ ਦੇ ਕੁਝ ਮੰਝੇ ਹੋਏ ਲੀਡਰ ਸਿਕੰਦਰ ਸਿੰਘ ਮਲੂਕੇ ਵਰਗੇ, ਰਵਨੀਤ ਬਿੱਟੂ ਵਰਗੇ, ਸੁਨੀਲ ਜਾਖੜ ਵਰਗੇ ਜਾਂ ਹੋਰ, ਉਹ ਪੱਬਾਂ ਭਾਰ ਨੇ ਕਿ ਕਦੋਂ ਅਸੀਂ ਇਸ ਪਾਸੇ ਨੂੰ ਜੁਆਇਨ ਕਰ ਜਗੇ। ਔਰ ਸਿਕੰਦਰ ਸਿੰਘ ਮਲੂਕਾ ਤੋਂ ਉਹਨਾਂ ਲੋਕਾਂ ਦੇ ਵਿੱਚੋਂ ਨੇ ਕਿ ਜਿਨ੍ਹਾਂ ਲੋਕਾਂ ਨੇ ਭਾਜਪਾ ਦੇ ਨਾਲ ਅਕਾਲੀ ਦਲ ਦੇ ਗੱਠਜੋੜ ਦੀ ਵਕਾਲਤ ਕੀਤੀ ਸੀ, ਪੈਰਵਾਈ ਕੀਤੀ ਸੀ ਕਿ ਅਸੀਂ ਗੱਠਜੋੜ ਕਰਨਾ ਲੈਣਾ ਚਾਹੀਦਾ, ਗੱਠਜੋੜ ਹੋਣਾ ਚਾਹੀਦਾ। ਔਰ ਇਹ ਤਾਂ ਇਹ ਲੋਕ ਨੇ ਜਿਹੜੇ ਕਿਸੇ ਵੀ ਭਾਜਪਾ ਦੀ ਮਾੜੀ ਨੀਤੀ ਤੇ ਬੋਲੇ ਨਹੀਂ ਗਏ, ਕਦੇ ਵੀ ਇਹਨਾਂ ਨੇ ਇਹ ਨਹੀਂ ਕਿਹਾ ਡਟ ਕੇ ਕਿਸਾਨੀ ਦੇ ਬਾਰੇ ਕੋਈ ਸਟੈਂਡ ਲਿਆ ਹੋਵੇ ਸਿਕੰਦਰ ਸਿੰਘ ਮਲੂਕਾ ਨੇ, ਜਾਂ ਕਦੇ ਭਾਜਪਾ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੋਵੇ। ਇੱਕ ਪਾਸੇ ਲੋਕਤੰਤਰ ਖਤਰੇ ਦੇ ਵਿੱਚ ਹੈ, ਜੁਡੀਸ਼ੀਅਰੀ ਨੇ ਲਗਾਤਾਰ ਇਸ ਸਰਕਾਰ ਦੀਆਂ ਵਾਗਾਂ ਖਿੱਚੀਆਂ ਨੇ, ਪਰ ਕਦੇ ਤੁਸੀਂ ਸੁਣਿਆ ਕਦੇ ਪੰਜਾਬ ਦੇ ਕਿਸੇ ਲੀਡਰ ਨੇ ਜੁਡੀਸ਼ੀਅਰੀ ਦੇ ਵਿੱਚ ਜੋ ਵਾਪਰ ਰਿਹਾ ਜਾਂ ਏਜੰਸੀਆਂ ਜੋ ਕਰ ਰਹੀਆਂ ਨੇ ਕਦੇ ਉਹਦੇ ਬਾਰੇ ਬਿਆਨ ਦਿੱਤਾ ਹੋਵੇ, ਕਦੇ ਉਹਦੀ ਨਿੰਦਾ ਹੀ ਕੀਤੀ ਹੋਵੇ, ਨਿੰਦਾ ਦਿੱਤਾ ਕਦੇ ਜ਼ਿਕਰ ਹੀ ਕੀਤਾ ਹੋਵੇ? ਨਹੀਂ। ਤੇ ਸਿਕੰਦਰ ਸਿੰਘ ਮਲੂਕਾ ਉਹੀ ਨੇ ਜਿਹੜੇ ਕਦੇ ਬੇਅਦਬੀ ਮਾਮਲਿਆਂ ਦੇ ਵਿੱਚ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਬਹਿਬਲ ਕਲਾਂ ਗੋਲੀकांड ਵਾਪਰਿਆ ਸੀਗਾ, ਤੇ ਸਾਰੇ ਪੰਜਾਬ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਕਾਲੀ ਦੀਵਾਲੀ ਮਨਾਵਾਂਗੇ। ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣੀ ਹੈ। ਸਿਕੰਦਰ ਸਿੰਘ ਮਲੂਕਾ ਉਹ ਲੀਡਰ ਨੇ, ਸੋ ਬਾਦਲਾਂ ਦੀ ਸੱਜੀ ਬਾਂਹ ਸਮਝੇ ਜਾਂਦੇ ਆ, ਪਰ ਮੌੜ ਹਲਕੇ ਦੀ ਟਿਕਟ ਨੂੰ ਲੈ ਕੇ ਇੱਕ ਵਾਰੀ ਪੇਚ ਫਸ ਗਿਆ ਸੀ ਇਹਨਾਂ ਦਾ 2022 ਦੇ ਇਲੈਕਸ਼ਨ ਦੇ ਵਿੱਚ। ਉਦੋਂ ਮੌੜ ਹਲਕੇ ਤੋਂ ਲੜੇ ਸੀ ਜਗਮੀਤ ਸਿੰਘ ਬਰਾੜ। ਇਹ ਕਿਹਾ ਜਾਂਦਾ ਕਿ ਮੌੜ ਹਲਕੇ ਦੇ ਵਿੱਚ ਬੀਬੀ
ਹਰਸਿਮਰਤ ਕੌਰ ਬਾਦਲ ਨੇ ਇੰਟਰਫੇਰੈਂਸ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨਾਰਾਜ਼ ਨਜ਼ਰ ਆ ਰਹੇ ਸੀਗੇ। ਅਕਾਲੀ ਦਲ ਦੇ ਵਿੱਚੋਂ ਜਿਹੜੇ ਲੀਡਰ ਗਏ, ਸੁਖਦੇਵ ਸਿੰਘ ਢੀਂਡਸਾ ਜਿੱਦੇ ਵਾਪਸੀ ਕਰ ਰਹੇ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੇ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕਰ ਲਿਆ ਕਿ ਜੀ ਦੱਸੋ ਜਗੀਰ ਕੌਰ ਜੀ ਵਾਪਸ ਆ ਰਹੇ ਨੇ। ਹਾਲਾਂਕਿ ਬਾਅਦ ਦੇ ਵਿੱਚ ਜਗੀਰ ਕੌਰ ਨੂੰ ਵੀ ਵਾਪਸ ਲਿਆਂਦਾ ਗਿਆ, ਤਾਂ ਉਹ ਕਹਿੰਦੇ ਕਿ ਨਹੀਂ ਚਲੋ ਜਾਣ ਦਿਓ। ਇਹ ਭੁੰਦੜ ਸਾਹਿਬ, ਬਲਵਿੰਦਰ ਸਿੰਘ ਭੁੰਦੜ ਤੇ ਨਾਲ ਹੀ ਮਲੂਕਾ ਇਹ ਖੜੇ ਸੀਗੇ ਉੱਥੇ, ਕਹਿੰਦੇ ਚਲੋ ਇਹਨਾਂ ਸਵਾਲਾਂ ਨੂੰ ਕੀ ਕਰਨਾ ਹੈ। ਮਤਲਬ ਇਹਨਾਂ ਧੁਰ ਅੰਦਰੋਂ ਰਾਜ਼ੀ ਨਹੀਂ ਸੀਗੇ। ਪਾਰਟੀਆਂ ਦੇ ਮੁਹਾਂਦਰੇ ਦੀ ਮੈਂ ਗੱਲ ਕੀਤੀ। ਅੱਜ ਜੇਕਰ ਕਿਸੇ ਲੀਡਰ ਦੇ ਪਾਰਟੀ ਦੇ ਲੀਡਰ ਨੂੰ ਈਡੀ ਅਰੈਸਟ ਕਰ ਲਵੇ ਜਾਂ ਉੱਤੇ ਕੋਈ ਕੇਸ ਬਣ ਜਾਵੇ, ਆ ਲੀਡਰ ਖੜਨ ਦੀ ਬਜਾਏ, ਉਹਦੇ ਨਾਲ ਰਲਣ ਦੀ ਬਜਾਏ ਇਹ ਸ਼ੁਕਰ ਮਨਾਉਂਦੇ ਆ ਕਿ ਚਲੋ ਇੱਕ ਕੁਰਸੀ ਤਾਂ ਖਾਲੀ ਹੋਈ, ਹੁਣ ਸਾਡਾ ਨੰਬਰ ਲੱਗੂਗਾ। ਇਸੇ ਤਰ੍ਹਾਂ ਜੇਕਰ ਕੋਈ ਹੋਰ ਪਾਰਟੀ ਦੇ ਵਿੱਚ ਜੁਆਇਨ ਕਰ ਜਾਵੇ, ਇਹ ਸ਼ੁਕਰ ਮਨਾਉਂਦਾ ਕਿ ਚਲੋ ਇਹ ਲਾਈਨ ਦੇ ਵਿੱਚੋਂ ਨਿਕਲਿਆ, ਹੁਣ ਅਸੀਂ ਕੁਰਸੀ ਦੇ ਹੋਰ ਨੇੜੇ ਹੋਵਾਂਗੇ, ਸਾਡਾ ਵੀ ਟਿਕਟ ਦੇ ਵਿੱਚ ਨੰਬਰ ਆ ਜਾਊਗਾ। ਇਸ ਤਰ੍ਹਾਂ ਦੀ ਸਥਿਤੀ ਸਾਡੀ ਸਿਆਸਤ ਦੀ ਹੋ ਚੁੱਕੀ ਹੈ। ਲੀਡਰ ਮੌਕਾ ਪ੍ਰਸਤ ਹੋ ਚੁੱਕੇ ਨੇ ਤੇ ਪਾਰਟੀਆਂ ਇੱਕ ਕੰਪਨੀ ਵਾਂਗੂ ਡੀਲ ਕਰ ਰਹੀਆਂ ਨੇ ਕਿ ਕੰਪਨੀ ਜਿਵੇਂ ਪ੍ਰੋਫਿਟ ਦਿੰਦੀ ਹੈ ਨਾ, ਕਿ ਚੱਲ ਕੋਈ ਨਾ ਕੋਈ ਆ ਨਵਾਂ ਆਉਂਦਾ, ਕੋਈ ਨਾ ਆਉਣ ਦਿਓ। ਜਿਹੜਾ ਪੁਰਾਣਾ ਕੱਢ ਰਿਹਾ, ਜਿਹੜਾ ਜੇਲ੍ਹਾਂ ਕੱਟ ਰਿਹਾ, ਲੋਕਾਂ ਤੋਂ ਗਾਲਾਂ ਖਾ ਰਿਹਾ, ਥਾਣੇ ਕਚਹਿਰੀਆਂ 'ਚ ਜ਼ਲੀਲ ਹੋ ਰਿਹਾ ਲੀਡਰ, ਉਹਦੀ ਕੋਈ ਪਰਵਾਹ ਨਹੀਂ ਗੀ। ਸੋ ਮੌਕਾ ਪ੍ਰਸਤੀ ਦੋਨੇ ਥਾਈਂ ਭਾਰੂ ਹੈ, ਚਾਹੇ ਉਹ ਲੀਡਰ ਹੈ ਤੇ ਚਾਹੇ ਉਹ ਪਾਰਟੀ ਹੈ। ਆਪਾਂ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਹੀ ਆਉਣੇ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸਿਕੰਦਰ ਸਿੰਘ ਮਲੂਕਾ ਨੇ ਜਦੋਂ ਇਲੈਕਸ਼ਨ ਹੋ ਹਟੇ ਸੀਗੇ, ਉਦੋਂ ਵੀ ਥੋੜ੍ਹੀਆਂ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਸੀਗੀਆਂ ਤੇ ਉਹ ਅਕਾਲੀ ਦਲ ਦੀ ਜਿਹੜੀ ਸਰਗਰਮੀਆਂ ਦੀ ਸਥਿਤੀ ਹੈ ਉਹਦੇ ਵਿੱਚੋਂ ਨਦਾਰਦ ਨਜ਼ਰ ਆਉਂਦੇ ਸੀ, ਉਹਦੇ ਵਿੱਚੋਂ ਗੈਬ ਨਜ਼ਰ ਆਉਂਦੇ ਸੀਗੇ। ਅੱਜ ਕੱਲ੍ਹ ਵੀ ਉਹ ਮੰਨੇ ਨਹੀਂ ਗਏ। ਕੁਛ ਲੀਡਰ ਉਹਨਾਂ ਕੋਲੇ ਗਏ ਪਰ ਉਹ ਗੱਲ ਨਹੀਂ ਬਣੀ। ਮਲੂਕਾ ਦੀ ਬਾਦਲ ਪਰਿਵਾਰ ਦੇ ਨਾਲ ਉਹ ਗੱਲ ਨਹੀਂ ਬਣੀ। ਮਲੂਕਾ ਉਹ ਸ਼ਖਸ ਨੇ ਜਾਂ ਉਹ ਪੋਲੀਟੀਕਲ ਹਸਤੀ ਨੇ ਜਿਹੜੇ ਬੀਬੀ ਬਾਦਲ ਦੀ ਕੰਪੇਨ ਨੂੰ ਪੂਰਾ ਮੈਨੇਜ ਕਰਦੇ ਹੁੰਦੇ ਸੀਗੇ। ਤੇ ਅੱਜ ਕੱਲ੍ਹ ਜੇ ਉਹ ਉਹਨਾਂ ਦੀ ਨਹੁੰ ਭਾਜਪਾ ਵੱਲੋਂ ਲੜੀ ਤਾਂ ਉਹ ਉਸ ਕੰਪੇਨ ਨੂੰ ਮੈਨੇਜ ਕਰਨਗੇ, ਨਾ ਕਿ ਬੀਬਾ ਬਾਦਲ ਦੀ ਕੰਪੇਨ ਨੂੰ ਮੈਨੇਜ ਕਰਨਗੇ। ਤਾਂ ਇਹ ਤੁਸੀਂ ਦੇਖੋ ਕਿ ਬਾਦਲਾਂ ਦੇ ਲਈ ਕਿੱਡਾ ਵੱਡਾ ਸੰਕਟ ਹੈ ਕਿ ਉਹ ਜਿਹੜੇ ਲੋਕਾਂ ਦੇ ਸਿਰ ਤੇ ਇੰਨਾ ਕਰਦੇ ਸੀਗੇ ਕਿ ਅਸੀਂ ਰਾਜ ਕਰਾਂਗੇ 25 ਸਾਲ, ਅੱਜ ਉਹ ਹੌਲੀ ਹੌਲੀ ਕਿਰ ਰਹੇ ਨੇ, ਅੱਜ ਉਹ ਹੌਲੀ ਹੌਲੀ ਦੂਰ ਜਾ ਰਹੇ ਨੇ। ਤੇ ਇੱਕ ਜਿਹੜੀ ਮੈਂ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਕੋਈ ਗੱਲ ਨਹੀਂ, ਕੋਈ ਜਾਂਦਾ ਤਾਂ ਜਾਣ ਦਿਓ, ਇਹ ਬਹੁਤ ਮਾੜੀ ਪ੍ਰਵਿਰਤੀ ਹੈ। ਇਹ ਆਪਾਂ ਅਕਸਰ ਦੇਖਦੇ ਹਾਂ ਕਿ ਕੁਝ ਲੋਕ ਜਿਹੜੇ ਉਹਨਾਂ ਦੀ ਥਾਂ ਤੇ ਜਾਂ ਉਹਨਾਂ ਕੋਲੇ ਖੜੇ ਵਜ਼ਨਦਾਰ ਲੋਕਾਂ ਤੋਂ ਇਨਸਿਕਿਉਰਿਟੀ ਫੀਲ ਕਰਦੇ ਆ, ਫਿਰ ਉਹ ਇੱਕ ਪ੍ਰੋਪੇਗੈਂਡਾ, ਇੱਕ ਉਹ ਬ੍ਰਿਤਾਂਤ ਸਿਰਜਦੇ, ਕੋਈ ਗੱਲ ਨਹੀਂ ਜੇ ਫਲਾਣਾ ਜਾਂਦਾ ਤਾਂ ਜਾਣ ਦਿਓ। ਕਿ ਇਸ ਤਰ੍ਹਾਂ ਚੱਲਦੇ ਆ ਸਿਸਟਮ, ਕਿ ਇਸ ਤਰ੍ਹਾਂ ਚੱਲਦੀਆਂ ਪਾਰਟੀਆਂ। ਹਰ ਇੱਕ ਦੇ ਓਪੀਨੀਅਨ ਦੀ ਲੋੜ ਹੁੰਦੀ ਹੈ ਪਾਰਟੀ ਨੂੰ, ਹਰ ਸਿਸਟਮ ਨੂੰ ਹਰ ਇੱਕ ਦੇ ਓਪੀਨੀਅਨ ਦੀ ਲੋੜ ਹੁੰਦੀ ਹੈ, ਹਰ ਇੱਕ ਦੇ ਐਫਰਟ ਦੀ ਲੋੜ ਹੁੰਦੀ ਹੈ। ਇੱਕ ਜੁਆਇੰਟ ਐਫਰਟ ਕਰਕੇ ਫਿਰ ਕੋਈ ਸੰਸਥਾ, ਫਿਰ ਕੋਈ ਪਾਰਟੀ, ਫਿਰ ਸਾਰਾ ਕੁਝ ਰਨ ਕਰਦਾ ਹੈ। ਇਹ ਨਹੀਂ ਹੁੰਦਾ ਕਿ ਇੱਕ ਐਰੋਗੈਂਸੀ ਨਾਲ, ਇੱਕ ਹੰਕਾਰ ਭਰੇ ਵਤੀਰੇ ਨਾਲ ਕਿ ਜੀ ਜਗਮੀਤ ਸਿੰਘ ਬਰਾੜ ਰੁੱਸਿਆ ਬੈਠਾ, ਕੋਈ ਗੱਲ ਨਹੀਂ ਰੁੱਸਿਆ ਰਹਿਣ ਦਿਓ। ਜਦ ਮਨਪ੍ਰੀਤ ਸਿੰਘ ਯਾਲੀ ਰੁੱਸਿਆ ਬੈਠਾ, ਕੋਈ ਗੱਲ ਨਹੀਂ ਰੁੱਸਿਆ ਰਹਿਣ ਦਿਓ। ਜਗੀਰ ਕੌਰ ਰੁੱਸ ਗਈ, ਕੋਈ ਗੱਲ ਨਹੀਂ, ਜਿਹੜਾ ਕੋਈ ਆਉਂਦਾ ਵਾਪਸ ਲਿਓ। ਸੋ ਇਸ ਤਰੀਕੇ ਦੀ ਐਰੋਗੈਂਸੀ ਨਾਲ ਪਾਰਟੀਆਂ ਨਹੀਂ ਕਦੇ ਵੀ ਚੱਲਦੀਆਂ ਹੁੰਦੀਆਂ। ਜਦੋਂ ਜਥੇਬੰਦੀ ਇਹ ਮਹਿਸੂਸ ਨਾ ਕਰੇ ਕਿ ਸਾਡਾ 2 ਵਿਧਾਨ ਸਭਾ ਚੋਣਾਂ ਦੇ ਵਿੱਚ ਹਾਲ ਕੀ ਹੋਇਆ, ਅਸੀਂ ਕਿਸੇ ਪੰਥਕ ਜਾਂ ਪੰਜਾਬ ਦੇ ਮਸਲੇ ਤੇ ਆਪਣਾ ਸਟੈਂਡ ਨਹੀਂ ਸਪਸ਼ਟ ਕਰ ਰਹੇ, ਜਿਹੜੀ ਬੁਨਿਆਦ ਤੇ ਪਾਰਟੀ ਦੇ ਜਥੇਬੰਦਕ ਢਾਂਚਾ ਖੜਾ ਸੀ ਉਹ ਤੇ ਖੜੇ ਨਹੀਂ, ਸਾਡਾ ਪੱਕਾ ਵੋਟ ਬੈਂਕ ਕਿਸਾਨੀ ਸਾਡੇ ਤੋਂ ਖੁਸ਼ ਹੈ ਕਿਉਂ, ਜਦੋਂ ਇਹ ਸੋਚਿਆ ਜਾਣ ਲੱਗਦਾ ਕਿ ਜਾਣ ਦਿਓ, ਤਾਂ ਫਿਰ ਉਹਦੇ ਜਿਹੜੇ ਨਤੀਜੇ ਵੀ ਆਪਾਂ ਨੂੰ ਸਾਹਮਣੇ ਆਉਂਦੇ ਆ। ਸੋ ਇਹ ਅਸਲ ਦੇ ਵਿੱਚ ਜਿਹੜੀ ਜਾਣ ਦੀ ਵਾਲੀ ਬਿਰਤੀ ਹੈ, ਇਹ ਉਹਨਾਂ ਲੋਕਾਂ ਦੀ ਘੜੀ ਹੈ ਜਿਹੜੇ ਕੁਰਸੀਆਂ ਨੂੰ ਚਿੰਬੜੇ ਹੋਏ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜੇ ਆਹ ਬੰਦਾ ਆ ਗਿਆ ਤਾਂ ਅਸੀਂ ਇਨਸਿਕਿਉਰ ਹੋ ਜਾਵਾਂਗੇ, ਸਾਡੀ ਅਹੁਦਾ, ਸਾਡਾ ਜਿਹੜਾ ਇੱਥੇ ਰਚਿਆ ਹੋਇਆ ਆਡੰਬਰ ਉਹ ਐਕਸਪੋਜ਼ ਹੋ ਜਾਊਗਾ। ਪਰ ਇਹ ਸਾਰਾ ਕੁਝ ਆਪਾਂ ਦੇਖਿਆ ਚੱਲਦਾ ਰਹਿੰਦਾ। ਤੇ ਜਿਹੜੀ ਗੱਲ ਭਾਜਪਾ ਦੀ ਹੈ, ਭਾਜਪਾ ਦੇ ਨਾਲ ਗੱਠਜੋੜ ਕਰਨਾ ਸੀ ਅਕਾਲੀ ਦਲ ਨੇ, ਪਰ ਭਾਜਪਾ ਸੰਨ ਲਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਵਿੱਚ। ਉਹਨੇ ਕਾਂਗਰਸ ਦੇ ਵਿੱਚ ਵੀ ਸੰਨ ਲਾਈ ਪਰ ਬਹੁਤ ਤਕੜੀ ਲਾਈ। ਉਹਨੇ ਭਾਜਪਾ ਦੀ ਟਿਕਟ ਦਾ ਦਿੱਤੀ ਹੋਈ ਉਮੀਦਵਾਰ ਪੱਟ ਕੇ ਲੈ ਗਏ ਉਹ ਜਲੰਧਰ ਦੇ ਵਿੱਚੋਂ, ਸੁਸ਼ੀਲ ਰਿੰਕੂ ਦੇ ਰੂਪ ਦੇ ਵਿੱਚ। ਔਰ ਤੁਸੀਂ ਦੇਖੋ ਕੌਨਫੀਡੈਂਸ, ਇੱਕ ਪਾਸੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਤੇ ਦੂਜੇ ਪਾਸੇ ਉਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਲਿਆ ਰਹੇ ਆ। ਹਾਲਾਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ ਲੀਡਰਾਂ ਦੀਆਂ ਕੋਈ ਆਪਸੀਆਂ ਕਮਜ਼ੋਰੀਆਂ ਵੀ ਹੋਣੀਆਂ, ਇਹਨਾਂ ਲੀਡਰਾਂ ਦੀਆਂ ਆਪਸੀਆਂ ਕੋਈ ਐਸੀਆਂ ਚੂਲਾਂ ਵੀ ਹੋਣੀਆਂ ਢਿੱਲੀਆਂ ਜਿਨ੍ਹਾਂ ਦੇ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਕਿਤੇ ਈਡੀ ਨਾ ਜਾਵੇ, ਸ਼ਾਇਦ ਕਿਤੇ ਕੋਈ ਹੋਰ ਏਜੰਸੀ ਨਾ ਸਾਡੇ ਘਰੇ ਆ ਕੇ ਦਰਵਾਜ਼ਾ ਖੜਕਾ ਦੇਵੇ। ਪਰ ਤੁਹਾਨੂੰ ਯਾਦ ਹੋਣਾ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਨੇ ਅਕਾਲੀ ਦਲ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਗੱਲ ਕੀਤੀ ਸੀ ਤੇ ਬਾਅਦ ਦੇ ਵਿੱਚ ਅਕਾਲੀ ਦਲ ਦੀਆਂ ਬੀਬੀਆਂ ਵੀ, ਇੱਕ ਬੀਬੀ ਨੂੰ ਜਿਹੜੀ ਹਰਗੋਬਿੰਦ ਕੌਰ ਨੇ ਪ੍ਰਧਾਨ ਅੱਜ ਕੱਲ੍ਹ ਅਕਾਲੀ ਦਲ ਦੇ ਇਸਤਰੀ ਵਿੰਗ ਦੇ, ਉਹਨਾਂ ਨੂੰ ਲਿਆਉਣ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਪਾਰਟੀ ਤੋਂ ਆਪਣਾ ਕਿਨਾਰਾ ਕਰ ਲਿਆ। ਉਹਨਾਂ ਬੀਬੀਆਂ ਦੇ ਨਾਲ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਦੇ ਵਿੱਚ ਸੀਗੇ।
ਇੱਕ ਦੋ ਵਾਰੀ ਗੱਲ ਹੋਈ, ਬਾਅਦ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਗੌਲਿਆ ਨਹੀਂ। ਪ੍ਰਧਾਨ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਇਸ 'ਤੇ ਮੰਥਨ ਕਰਾਂਗੇ, ਅਸੀਂ ਇਹ 'ਤੇ ਸੋਚ ਵਿਚਾਰ ਕਰਾਂਗੇ, ਪਰ ਉਹ 'ਤੇ ਨਹੀਂ ਕੀਤਾ। ਇੰਨੀ ਬੇਪਰਵਾਹੀ ਦੇ ਨਾਲ, ਇੰਨੀ ਇਸ ਤਰੀਕੇ ਦੇ ਨਾਲ ਕਿ ਕੋਈ ਗੱਲ ਨਹੀਂ, ਜੇ ਇਹ ਨਹੀਂ ਤਾਂ ਉਹ ਸਹੀ। ਹੁਣ ਤੁਸੀਂ ਇਹ ਦੇਖੋ ਕਿ ਕੁਝ ਲੋਕ ਕਹਿਣਗੇ ਕਿ ਜੇਕਰ ਇਹ ਹੋ ਰਿਹਾ ਤਾਂ ਇਹ ਤੁਹਾਨੂੰ ਕਿਹਦਾ ਦਰਦ ਹੈ। ਅਸਲ ਦੇ ਵਿੱਚ ਸਾਨੂੰ ਇਸ ਪੋਲੀਟੀਕਲ ਸਿਸਟਮ ਨੂੰ ਕਲੈਪਸ ਕਰਨ ਦਾ ਕੋਈ ਦਰਦ ਨਹੀਂਗਾ। ਪੋਲੀਟੀਕਲ ਪਾਰਟੀਆਂ ਜੇ ਮਰਜ਼ੀ ਕਰਨ, ਸਾਨੂੰ ਉਹਦੇ ਲਈ ਕੋਈ ਦਰਦ ਨਹੀਂਗਾ। ਹਰ ਕੋਈ ਆਪਣਾ ਬੀਜਾ ਵੱਢ ਰਿਹਾ, ਇਹਦੇ 'ਚ ਆਪਾਂ ਕੁਛ ਕਰ ਨਹੀਂ ਸਕਦੇ। ਪਰ ਅਸਲ ਦੇ ਵਿੱਚ ਇਹ ਲੋਕ ਉਹ ਲੋਕ ਨੇ ਜਿਹੜੇ ਕਿਸੇ ਸਮੇਂ ਬਾਦਲ ਪਰਿਵਾਰ ਦੇ ਬੜੇ ਨਜ਼ਦੀਕੀ ਤੇ ਆਪਣੀ ਸੱਤਾ ਦੇ ਗੁਮਾਨ ਦੇ ਵਿੱਚ ਪੰਥਕ ਮਸਲਿਆਂ ਨੂੰ ਵੀ ਠੋਕਰ ਮਾਰ ਦੇਣੀ, ਲੋਕ ਮਸਲਿਆਂ ਨੂੰ ਵੀ ਠੋਕਰ ਮਾਰ ਦੇਣੀ ਤੇ ਹੋਰ ਮਸਲਿਆਂ ਨੂੰ ਵੀ ਟੱਚ ਕਰਕੇ ਜਾਣ ਦੇਣਾ। ਔਰ ਇਹ ਉਹੀ ਲੋਕ ਨੇ ਜਿਹੜੇ ਕਦੇ ਬਠਿੰਡੇ ਦੇ ਵਿੱਚ ਮਲੂਕੇ ਹੋਣੀ, ਜਿਹੜੇ ਕਦੇ ਬਠਿੰਡੇ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਗਾਲਾਂ ਕੱਢੀਆਂ ਸੀ ਮਲੂਕਾ ਸਾਹਿਬ ਨੇ। ਸੋ ਇਹਨਾਂ ਤੋਂ ਤੁਸੀਂ ਕੀ ਤਵੱਕੋਂ ਕਰਦੇ ਆ? ਸਿਆਸਤ ਕੁੱਲ ਮਿਲਾ ਕੇ ਮੌਕਾ ਪ੍ਰਸਤੀ ਦੀ ਹੋ ਚੁੱਕੀ ਹੈ। ਹਰ ਕੋਈ ਬੰਦਾ ਆਪਣਾ ਵੇਟ ਵਧਾਉਂਦਾ, ਹਰ ਕੋਈ ਲੀਡਰ ਇਸ ਮੌਕੇ ਦੀ ਤਾੜ ਦੇ ਵਿੱਚ ਹੈ। ਪਰ ਬੀਜੇਪੀ ਜਿਹਦੇ ਨਾਲ ਅਕਾਲੀਆਂ ਦਾ ਅਲਾਇੰਸ ਹੁੰਦਾ ਸੀ, ਅੱਜ ਹੌਲੀ ਹੌਲੀ ਕਰਕੇ ਤੁਸੀਂ ਦੇਖੋ ਇੱਕ ਪਰਿਵਾਰ ਦੇ ਨਾਲ ਗੰਢ ਧੁੱਪ ਕਰਕੇ, ਇੱਕ ਪਰਿਵਾਰ ਦੇ ਨਾਲ ਗੱਲ ਛੇੜ ਕੇ ਉਹਨੇ ਬਠਿੰਡਾ ਬਾਦਲਾਂ ਦੇ ਗੜ੍ਹ ਦੇ ਵਿੱਚ ਕਿੱਡਾ ਵੱਡਾ ਬਾਦਲਾਂ ਨੂੰ ਝਟਕਾ ਦਿੱਤਾ। ਤੇ ਜੇਕਰ ਇਹ ਬੀਬੀ ਸਿੱਧੂ ਜਿਹੜੇ ਕਿ ਇੱਕ IAS ਰਹਿ ਚੁੱਕੇ ਨੇ, ਆਉਂਦੇ ਨੇ ਅਖਾੜੇ ਦੇ ਵਿੱਚ, ਚੋਣ ਮੈਦਾਨ ਦੇ ਵਿੱਚ, ਤਾਂ ਇਹ ਹੋਰ ਰੌਚਕ ਹੋ ਜਾਊਗਾ। ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਿ ਕਾਂਗਰਸ ਪ੍ਰਧਾਨ ਦੇ ਬੀਬੀ ਜਿਹੜੇ ਨੇ ਘਰੋਂ ਅੰਮ੍ਰਿਤਾ ਵੜਿੰਗ, ਉਹ ਵੀ ਇਸ ਮੈਦਾਨ ਦੇ ਵਿੱਚ ਨਿੱਤਰ ਸਕਦੇ ਨੇ। ਇੱਕ ਪਾਸੇ ਖੁੱਡੀਆਂ ਸਾਹਿਬ ਨੇ, ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਦੀ ਟਿਕਟ ਹਾਲੇ ਅਨਾਉਂਸ ਨਹੀਂ ਹੋਈ ਹੈ, ਤੀਜੇ ਪਾਸੇ ਅੰਮ੍ਰਿਤਾ ਵੜਿੰਗ ਤੇ ਚੌਥੇ ਪਾਸੇ ਇਹ ਸਿੱਧੂ ਸਾਹਿਬ, ਬੀਬੀ ਸਿੱਧੂ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਆਉਣਗੇ। ਪਰ ਅਸਲ ਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰ ਤੇ ਅਕਾਲੀ ਦਲ ਹੱਥਾਂ ਦੀਆਂ ਦਿੱਤੀਆਂ ਗੰਢਾਂ ਨੂੰ ਮੂੰਹ ਦੇ ਨਾਲ ਖੋਲ੍ਹ ਰਿਹਾ। ਜਲਦ